ਸਾਬਕ ਵਜ਼ੀਰ ਆਜ਼ਮ ਖਾਕਾਨ ਅਬਾਸੀ ਸਾਹਿਬ ਨੇ ਵੀ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ 'ਚ ਉਹਨਾਂ ਨੇ ਆਈਨੀ ਤਰਮੀਮ ਦੇ ਹਵਾਲੇ ਨਾਲ ਉਹਦੇ ਬਾਅਦ ਉਸ ਤੋਂ ਬਾਅਦ IMF 'ਚ ਨੇ ਜਿਹੜੇ ਕਰਪਸ਼ਨ ਦੇ ਮਾਮਲਾਤ ਰਿਪੋਰਟ 'ਚ ਆਏ ਨੇ ਉਹਨਾਂ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ ਤੇ ਪੁੱਛਨੇ ਆ ਕਿ ਇਹ ਹਲਚਲ ਜਿਹੜੀ ਹੋ ਰਹੀ ਹੈ ਪ੍ਰੈਸ ਕਾਨਫਰੰਸਾਂ ਵੀ ਇੱਕਦਮ ਇਹ ਚੀਜ਼ਾਂ ਤੇਜ਼ ਹੋਈਆਂ ਨੇ ਤੇ ਇਹ ਕੀ ਮਾਮਲਾਤ ਨੇ ਜੀ ਜੋ ਸਾਹਿਬ। ਦੇਖੋ ਜੀ ਗੱਲ ਹੈ ਵੇ ਕਿ ਜਿਹੜੇ ਸ਼ਾਹਦ ਖਾਕਾਨ ਅਬਾਸੀ ਸਾਹਿਬ ਨੇ ਉਹ ਇੱਕ ਪਾਰਟੀ ਉਹਨਾਂ ਨੇ ਵੀ ਬਣਾਈ ਹੋਈ ਹੈ ਤੇ ਉਹਦੇ ਕਨਵੀਨਰ ਨੇ ਆਵਾਮ ਪਾਕਿਸਤਾਨ ਪਾਰਟੀ ਤੇ ਸਾਬਕ ਵਜ਼ੀਰ ਖਜ਼ਾਨਾ ਜਿਹੜੇ ਸਨ ਉਹ ਵੀ ਇਹਦੇ 'ਚ ਰਹੇ ਨੇ ਜਿਹੜੇ PDM ਦੇ ਵਿੱਚ ਇਸਾਕ ਡਾਰ ਸਾਹਿਬ ਤੋਂ ਪਹਿਲੇ ਇਸਮਾਈਲ ਮੁਫਤਾਜ਼ ਸਾਹਿਬ ਜਿਹੜੇ ਉਹ ਵੀ ਸਨ ਇਸ ਪਾਰਟੀ ਦੇ ਵਿੱਚ ਤੇ ਹੁਣ ਇੱਕ ਖਲਾ ਹੈ ਤੇ ਉਹਨਾਂ ਨੇ ਵੀ ਸੋਚਿਆ ਕਿ ਕਿਉਂ ਨਾ ਮੈਂ ਵੀ ਵਿੱਚ ਆਪਣਾ ਛਾਬਾ ਲਾ ਲਵਾਂ ਕਿ ਵਿੱਚ ਗੱਲ ਤੇ ਚਲੋ ਇਸੇ ਬਹਾਨੇ ਸੁਣੀ ਜਾਏਗੀ ਨਾ ਇਸ ਹਵਾਲੇ ਦੇ ਨਾਲ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕਿ ਸਿਸਟਮ ਆਇਨ ਦੀ ਹੁਕਮਰਾਨੀ ਤੇ ਤੁਹਾਨੂੰ ਯਾਦ ਹੈ ਕਿ ਉਹ ਵੀ ਇੱਕ ਤਹਫਜ਼ ਆਇਨ ਪਾਰਟੀ ਵੀ ਉਹ ਵੀ ਆਇਨ ਦੀ ਹੁਕਮਰਾਨੀ ਵਾਸਤੇ ਹੀ ਜ਼ੋਰ ਲਾ ਰਹੀ ਹੈ ਜਿੰਨਾ ਕੋ ਉਹਨਾਂ 'ਚ ਜ਼ੋਰ ਹੈ ਤਹਿਰੀਕ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਉਹ ਕੋਸ਼ਿਸ਼ ਕਰ ਰਹੀ ਹੈ ਤੇ ਆਪਣੇ ਜ਼ੋਰ ਦੇ ਨਾਲ ਹੀ ਪੂਰਾ ਕਰਨਾ ਨਾ ਤੇ ਉਧਰੋਂ ਜਿਹੜੀ ਮੀਆਂ ਸਾਹਿਬ ਦਾ ਬਿਆਨ ਵੀ ਆ ਗਿਆ ਉਧਰੋਂ ਇਹ ਵੀ ਆ ਗਏ ਤੇ ਉਹ ਇਹ ਸਾਰਿਆਂ ਨੇ ਮਿਲ ਮਿਲਾ ਕੇ ਇੱਕ ਸਿਆਸਤ ਮੰਜ਼ਰਨਾਮੇ ਦੇ ਅੰਦਰ ਇੱਕ ਪੈਦਾ ਕੀਤੀ ਹੈ ਕਿ ਬਿਆਨਾਤ ਦੀ ਹੱਦ ਤੱਕ ਤੇ ਇਹ ਚੀਜ਼ਾਂ ਅਸਲ ਜਿਹੜਾ ਹੈ ਨਾ ਉਹ ਹੈ ਵੇ ਕਿ ਇਸ ਵਕਤ ਜਿਹੜਾ ਆਪੋਜੀਸ਼ਨ ਦਾ ਮੰਜ਼ਰ ਹੈਗਾ ਉਹ ਬੜਾ ਧੁੰਦਲਾਇਆ ਹੋਇਆ ਹੈ ਮਗਰ ਦੇਖੋ ਨਾ ਕਿ ਇਹ ਜਿਹੜਾ ਗਵਰਨਮੈਂਟ ਇਤਿਹਾਦ ਹੈ ਇਹਨਾਂ ਦਾ ਤੇ ਜੁੱਟ ਇਕੱਠਾ ਹੋ ਗਿਆ ਇਹਨਾਂ ਦਾ ਤੇ ਇਖਤਲਾਫਾਤ ਦਾ ਕੋਸ਼ਿਸ਼ ਦੇ ਬਾਵਜੂਦ ਕੋਈ ਨਹੀਂ ਪੈਣਾ ਜਿੰਨੀ ਮਰਜ਼ੀ ਕੋਸ਼ਿਸ਼ ਹੋ ਜਾਏ ਉਹ ਨਹੀਂ ਪੈਣਾ। ਹੁਣ ਜਿਹੜਾ ਇਸ ਦੇ ਬਾਅਦ ਪੋਲੀਟੀਕਲ ਦੂਸਰਾ ਇੱਕ ਗਰੁੱਪ ਹੈਗਾ ਜਿਹਨੂੰ PTI ਹੈ PTI ਇੱਕ ਆਪੋਜੀਸ਼ਨ ਪਾਰਟੀ ਹੈ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨੇ ਜਮਾਤ ਇਸਲਾਮੀ ਹੈ ਵੇ ਠੀਕ ਹੋ ਗਿਆ ਜੀ ਖੈਬਰ ਪਖਤੂਨਖਵਾ ਦੇ ਅੰਦਰ ਦੂਸਰੀ ਜਮਾਤ ਹੈ ਅਵਾਮੀ ਨੈਸ਼ਨਲ ਪਾਰਟੀ ਹੈ ਠੀਕ ਹੈ ਨਾ ਜੀ ਇਸ ਤਰ੍ਹਾਂ ਕਰਕੇ ਮੁਖਤਲਿਫ ਪਾਰਟੀਆਂ ਜਿਹੜੀਆਂ ਨੇ ਆਪੋਜੀਸ਼ਨ ਦਾ ਕਲੇਮ ਕਰਦੀਆਂ ਨੇ। ਹੁਣ ਆਪੋਜੀਸ਼ਨ ਦੇ ਵਿੱਚ ਹਲਚਲ ਦੀ ਜਿਹੜੀ ਵਜ੍ਹਾ ਸਾਨੂੰ ਨਜ਼ਰ ਨਹੀਂ ਆ ਰਹੀ ਨਾ ਉਹ ਇਹੋ ਹੀ ਹੈਗੀ ਹੈ ਕਿ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਆਪਸ ਵਿੱਚ ਵੀ ਇਕੱਠੀਆਂ ਨਹੀਂ ਸਹੀ ਇੱਕ ਦੂਸਰੇ ਦੇ ਨਾਲ ਤੇ ਜਿਹੜੀ PTI ਹੈ ਜਿਹੜੀ ਮੇਨ ਆਪੋਜੀਸ਼ਨ ਆਪਣੇ ਆਪ ਨੂੰ ਕਲੇਮ ਕਰਦੀ ਹੈ ਔਰ ਉਹਨੂੰ ਹੋਣਾ ਵੀ ਚਾਹੀਦਾ ਹੈ ਉਹ ਆਪਣੇ ਅੰਦਰ ਮੁਖਤਲਿਫ ਗਰੁੱਪਾਂ ਦੇ ਵਿੱਚੋਂ ਤਕਸੀਮ ਇਹ ਵੀ ਕੋਈ ਨਵੀਂ ਗੱਲ ਸਾਡੇ ਨਹੀਂ ਰਹੀ ਉਹਨਾਂ ਦੇ ਅੰਦਰ ਪੋਲੀਟੀਕਲ ਸਟ੍ਰੈਟਜੀ ਦੇ ਉੱਤੇ ਇਖਤਲਾਫ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਮੇਨ ਏਜੰਡਾ ਜਿਹੜਾ ਉਹਨਾਂ ਨੇ ਬਣਾ ਲਿਆ ਹੈ ਆਪਣੀ ਪਾਰਟੀ ਦਾ ਉਹ ਮੁਲਕ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਵੀ ਜਿਹੜੀ ਇਹ ਆਪੋਜੀਸ਼ਨ ਕਰਨਾ ਨਹੀਂ ਹੈਗਾ ਜਾਂ ਪਾਰਲੀਮੈਂਟ ਤੋਂ ਬਾਹਰ ਉਹਨਾਂ ਨੇ ਕਮੇਟੀਆਂ ਜਿਹੜੀਆਂ ਉੱਥੋਂ ਵੀ ਰਿਜ਼ਾਈਨ ਕੀਤਾ ਉਹਨਾਂ ਤੋਂ ਵੀ ਰਿਜ਼ਾਈਨ ਇੱਕ ਉਹਨਾਂ ਨੇ ਬਣਾ ਲਿਆ 1 ਪੁਆਇੰਟ ਏਜੰਡਾ ਕਿ ਅਸੀਂ ਆਪਣੇ ਬਾਨੀ ਨੂੰ ਰਿਹਾ ਕਰਾਉਣਾ। ਹੁਣ ਬਾਨੀ ਦੀ ਰਿਹਾਈ ਜਮਾਤ ਇਸਲਾਮੀ ਦਾ ਏਜੰਡਾ ਤੇ ਨਹੀਂ ਹੋ ਸਕਦੀ ਨਾ ਹਾਲਾਂਕਿ ਉਹ ਵੀ ਆਪੋਜੀਸ਼ਨ ਚ ਨਾ ਕਿ ਉਹ ਸਿਰਫ ਇਹ PTI ਦਾ ਤੇ ਏਜੰਡਾ ਹੋ ਸਕਦਾ ਹੈ ਕਿ ਆਪਣੇ ਬਾਨੀ ਦੀ ਰਿਹਾਈ ਵਾਸਤੇ ਉਹ ਕੋਸ਼ਿਸ਼ ਕਰੇ ਜਦੋਜਹਿਦ ਕਰੇ ਮੁਜ਼ਾਹਰੇ ਕਰੇ ਲੇਕਿਨ ਜਮਾਤ ਇਸਲਾਮੀ ਕਿਉਂ ਕਰੇ ਜਮਾਤ ਇਸਲਾਮੀ ਇੱਕ ਪੋਲੀਟੀਕਲ ਪਾਰਟੀ ਇੱਕ ਮੁਨਜ਼ਮ ਪਾਰਟੀ ਹੈ ਉਹ 1 ਪੁਆਇੰਟ ਏਜੰਡੇ ਦੇ ਉੱਤੇ ਕਿਸੇ ਦੇ ਨਾਲ ਤਾਮਨ ਕਿਉਂ ਕਰੇ ਹਾਲਾਂਕਿ ਉਹ PTI ਦੇ ਕਈ ਮੁਤਾਲਬਾਤ ਦੀ ਹਮਾਇਤੀ ਹੈ ਲੇਕਿਨ ਜਿਸਲੇ ਉਹ 1 ਪੁਆਇੰਟ ਏਜੰਡਾ ਆਉਂਦਾ ਤੇ ਉਹ ਕਿਉਂ ਕਰੇ ਜੀ ਉਹ ਆਪਣੇ ਏਜੰਡੇ ਨੂੰ ਆਪਣੇ ਪ੍ਰੋਗਰਾਮ ਨੂੰ ਆਪਣੀ ਜਦੋਜਹਿਦ ਨੂੰ ਕਿਉਂ ਦੂਸਰੇ ਦੇ ਪੱਲੇ ਦੇ ਵਿੱਚ ਪਾ ਦੇਵੇ। ਠੀਕ ਮੌਲਾਨਾ ਫਜ਼ਲੁਰ ਰਹਿਮਾਨ ਇੱਕ ਵੱਡੀ ਪਾਰਟੀ ਹੈ ਮਜ਼ਬੂਤ ਪਾਰਟੀ ਹੈ ਸਟਰੀਟ ਪਾਵਰ ਹੈ ਉਹਨਾਂ ਦੇ ਕੋਲ ਔਰ ਇੱਕ ਪੋਲੀਟੀਕਲੀ ਅੱਛਾ ਨਾਮ ਹੈ ਉਹਨਾਂ ਦਾ ਮੌਲਾਨਾ ਫਜ਼ਲੁਰ ਰਹਿਮਾਨ ਦਾ ਬਲਕਿ ਉਹ ਪਿੱਛੇ ਬੰਗਲਾਦੇਸ਼ 'ਚ ਵੀ ਗਏ ਸੀ ਉੱਥੇ ਉਹਨਾਂ ਦਾ ਬਹੁਤ ਇਸਤਕਬਾਲ ਹੋਇਆ ਤੇ ਉਹ ਵੀ PTI ਦੇ 1 ਪੁਆਇੰਟ ਏਜੰਡੇ ਦੇ ਨਾਲ ਕਿਉਂ ਹੋਣ ਠੀਕ ਗਵਰਨਮੈਂਟ ਦੀ ਪਾਲਿਸੀਆਂ ਦੇ ਖਿਲਾਫ ਤੇ ਚਲੋ ਉਹ ਇਕੱਠੇ ਹੋ ਸਕਦੇ ਨੇ ਲੇਕਿਨ 1 ਪੁਆਇੰਟ ਏਜੰਡੇ ਦੇ ਉੱਤੇ ਉਹ ਵੀ ਨਾਲ ਨਹੀਂ ਉਹ ਚੱਲਣਗੇ। ਸੋ ਸਭ ਐਸੇ ਨਹੀਂ ਮੈਂ ਕਿਹਾ ਦੇਖਦੇ ਹੋ ਇਹਨਾਂ ਨੇ ਤਰੀਕੇ ਤਹਫੁਜ਼ ਆਇਨ ਪਾਕਿਸਤਾਨ ਵੀ ਬਣਾਈ ਸੀ ਉਹ ਆਇਨ ਦੇ ਲੇਕਿਨ ਉਹ ਦੇਖ ਲਓ ਤੇ ਉਹ ਆਇਨ ਦਾ ਹੀ ਤਹਫੁਜ਼ ਹੈਗਾ ਤੇ ਉਹ ਵੀ ਲੋਕਾਂ ਨੂੰ ਅਪੀਲ ਨਹੀਂ ਕਰਦਾ। ਦੇਖੋ ਮੈਂ ਪਹਿਲੇ ਵੀ ਇਹ ਗੱਲ ਕਹਿ ਚੁੱਕਿਆ ਮੈਂ PTI ਦੇ ਜਿਹੜੇ ਮਨਸੂਬਾ ਸਾਜ਼ ਨੇ ਦੀਗਰ ਪਾਰਟੀਆਂ ਦੇ ਕਿ ਤੁਹਾਡਾ ਆਪੋਜੀਸ਼ਨ ਦੇ ਅੰਦਰ ਜਾਂ ਗਵਰਨਮੈਂਟ ਦੇ ਖਿਲਾਫ ਜਿਹੜੀ ਤੁਸੀਂ ਆਪੋਜੀਸ਼ਨ ਕਰਨੀ ਹੈ ਉਹਦਾ ਇੱਕ ਨੈਰੇਟਿਵ ਤੁਹਾਡਾ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਵੋਟਰ ਨੂੰ ਵੀ ਤੇ ਆਪਣੇ ਜਿਹੜਾ ਮੁਖਾਲਫ ਵੋਟਰ ਹੈਗਾ ਲੋਕ ਹੈਗੇ ਨੇ ਇੰਟੈਲੀਜੈਂਸੀਆ ਹੈ ਸਿਵਲ ਸੁਸਾਇਟੀ ਮੁਖਤਲਿਫ ਅੰਜਮਨਾਂ ਨੇ
ਤੁਸੀਂ ਉਹਨਾਂ ਨੂੰ ਮੁਤਾਸਰ ਕਰਨਾ ਹੈ, ਉਹਨਾਂ ਨੂੰ ਕਾਇਲ ਕਰਨਾ ਆਪਣੇ ਨਾਲ, ਤੇ ਉਹਨਾਂ ਨੂੰ ਤੁਸੀਂ ਕਾਇਲ ਸਿਰਫ ਬਾਨੀ ਦੇ ਨਾਲ ਨਹੀਂ ਕਰ ਸਕਦੇ। ਵੀ ਉਹਨਾਂ ਦੇ ਉੱਤੇ ਤਾਂ ਕੇਸਿਸ ਨੇ ਨਾ। ਤੁਹਾਨੂੰ ਅਗਰ ਤੁਸੀਂ ਵਕੀਲਾਂ ਨੂੰ ਕਹਿੰਦੇ ਹੋ, ਵਕੀਲਾਂ ਦੀਆਂ ਤਨਜ਼ੀਮਾਂ ਨੂੰ ਕਹਿੰਦੇ ਹੋ, ਤਾਂ ਵਕੀਲ ਤਾਂ ਕਹਿਣਗੇ ਨਾ ਯਾਰ ਕੇਸ ਲੜ ਦਿਆਂਗੇ, ਅਸੀਂ ਤੁਹਾਡਾ ਮੁਕੱਦਮਾ ਲੜ ਰਾਂਗੇ, ਅਵਾਮੀ ਮੁਜ਼ਾਹਰਾ ਕਿਉਂ ਕਰਨ, ਉਹਦੇ ਚ ਮੁਲਕ ਦੀ ਕੀ ਬਿਹਤਰੀ ਹੋ ਸਕਦੀ। ਉਹ ਕਹਿੰਦੇ ਨੇ ਕਿ ਸਾਨੂੰ ਇਜਾਜ਼ਤ ਦਿਓ, ਪਾਬੰਦੀਆਂ ਨਾ ਲਾਓ, ਪਕੜ ਦਾ ਕਰਨਾ ਕਰੋ, ਤਾਂ ਫਿਰ ਦੇਖੋ ਅਸੀਂ ਤੁਹਾਨੂੰ ਕੱਢ ਕੇ ਤੁਸੀਂ ਕਰਾਓ। ਇਹ ਤਾਂ ਹੋ ਨਹੀਂ ਸਕਦਾ ਨਾ, ਕੋਈ ਵੀ ਗਵਰਨਮੈਂਟ ਨਹੀਂ ਕਰ ਸਕਦੀ। ਤੇ ਹੁਣ ਦੂਸਰੀਆਂ ਐਨਜੀ ਅਗਰ ਇਹ ਇਤਿਹਾਦ ਕਿਉਂ ਨਹੀਂ ਹੋ ਰਿਹਾ, ਇਸੇ ਵਜ੍ਹਾ ਨਾਲ ਨਹੀਂ ਹੋ ਰਿਹਾ ਕਿ ਜੇ ਤੁਸੀਂ ਆਪਣੇ ਬਰੌਡ ਕਰੋਗੇ, ਆਪਣਾ ਨੈਰੇਟਿਵ ਲਿਆਓਗੇ, ਕੋਈ ਐਸਾ ਲੋਕਾਂ ਦੇ ਵਾਸਤੇ ਇਕੱਠਾ ਹੋਗੇ, ਤੇ ਫੇਰ ਹੀ ਉਹ ਪਾਰਟੀਆਂ ਹੋਣਗੀਆਂ ਨਾ। ਜਿਵੇਂ ਤੁਹਾਨੂੰ ਯਾਦ ਹੋਏਗਾ ਕਿ ਇੱਕ MRD ਦੀ ਤਹਿਰੀਕ ਬਣੀ ਸੀ ਜਨਰਲ ਜ਼ਿਆਉਲ ਹਕ ਦੇ ਵੱਲ, ਰੈਸਟੋਰੇਸ਼ਨ ਆਫ ਡੈਮੋਕ੍ਰੇਸੀ ਦੇ ਨਾਲ ਦੇ ਨਾਲ, ਤੇ ਉਹ ਜਮਹੂਰੀਅਤ ਦੇ ਨਾਲ ਵਬਸਤਗੀ ਸੀ। ਉਹ ਕੋਈ ਪੀਪਲ ਪਾਰਟੀ ਵਾਸਤੇ ਨਹੀਂ ਸੀ, ਹੈ ਠੀਕ ਹੈ, ਜਮਹੂਰੀਅਤ ਵਾਸਤੇ ਸੀ ਕਿ ਵੀ ਜਮਹੂਰੀਅਤ ਹੋਵੇ ਤੇ ਇੱਕ ਆਮਰਾਨਾ ਰੂਲ ਦੇ ਖਿਲਾਫ। ਤੇ ਹੁਣ ਤੁਹਾਡੇ ਕੋਲ ਉਹਨਾਂ ਦੇ ਕੋਲ ਕੋਈ ਐਸਾ ਕਾਰਡ ਨਹੀਂ ਹੈਗਾ ਜਿਹੜਾ ਤੁਸੀਂ ਮਾਸਿਸ ਨੂੰ ਅਪੀਲ ਕਰ ਸਕੋ ਕਿ ਤੁਸੀਂ ਇਹ ਲਿਆ ਸਕੋ, ਇਕੱਠੇ ਕਰ ਸਕੋ। ਤੁਹਾਨੂੰ ਸਪੇਸ ਦੇਣੀ ਪਏਗੀ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨੂੰ, ਜਮਾਤ ਇਸਲਾਮੀ ਨੂੰ, ਔਰ ਬਾਕੀ ਛੋਟੇ ਛੋਟੀਆਂ ਪਾਰਟੀਆਂ ਨੇ। ਇਹ ਤੇ ਗੱਲ ਨਹੀਂ ਹੈ ਕਿ ਪਾਰਟੀਆਂ ਹੈ ਨਹੀਂ, ਤੇ ਜੋ ਪਾਰਟੀਆਂ ਤੁਹਾਡੇ ਨਾਲ ਨਹੀਂ ਚੱਲਣਗੀਆਂ ਤੇ ਤੁਸੀਂ ਇਕੱਲੇ ਹੀ ਬੈਠੇ ਰਹਿਣਾ ਹੈ, ਤੇ ਇਕੱਲੇ ਤੇ ਤੁਹਾਡਾ ਘੋੜਾ ਵੈਸੇ ਹੀ ਲੰਗੜਾ ਹੋ ਗਿਆ। ਨਹੀਂ ਤਾਂ ਤੁਸੀਂ ਵਜ਼ੀਰ ਆਲਾ KP ਦਾ ਬਿਆਨ ਸੁਣਿਆ, ਉਹ ਕਹਿੰਦੇ ਨੇ ਕਿ ਜਿਹੜਾ ਹੁਣ ਮੰਗਲ ਨੂੰ ਅਲੀਮਾ ਖਾਨ ਸਾਹਿਬਾ ਦੇ ਨਾਲ ਉੱਥੇ ਅਡਿਆਲਾ ਨਹੀਂ ਪਹੁੰਚੇਗਾ, MNA MPs ਜਿੰਨੇ ਵੀ ਨੇ, ਅਸੀਂ ਉਹਨਾਂ ਦਾ ਨੇਮ ਵੀ ਕਰਾਂਗੇ ਤੇ ਉਹਨਾਂ ਨੂੰ ਸ਼ੇਮ ਵੀ ਕਰਾਂਗੇ। ਹਾਂ, ਉਹ ਦੇਖੋ ਇਹਨਾਂ 'ਚ ਮੈਂ ਇੱਕ ਅਜ਼ਰਾ ਹੈ, ਇੱਕ ਲਾਈਟਰ ਨੋਟ ਕਰਾਂਗਾ ਕਿ ਮੰਗਲ ਨੂੰ ਤੇ ਹੁੰਦਾ ਜੇ ਗੋਸ਼ਤ ਦਾ ਨਾਗਾ, ਤੇ ਉਸ ਦਿਨ ਵੀ ਕੋਈ ਹਿਸਾਬ ਨਹੀਂ ਲੱਗ ਰਿਹਾ ਮੈਨੂੰ। ਤੇ ਜੁਮੇਰਾਤ ਵੈਸੇ ਹੀ ਪੀਰਾਂ ਫਕੀਰਾਂ ਦਾ ਦਿਨ ਹੁੰਦਾ, ਲੋਕ ਮਜ਼ਾਰਾਂ ਤੇ ਦੁਆਵਾਂ ਮੰਨਤਾਂ ਮੰਗਣ ਜਾਂਦੇ ਨੇ, ਦਰਬਾਰਾਂ ਤੇ ਜਾਂਦੇ ਨੇ, ਤੇ ਹੋਰ ਜਗ੍ਹਾ ਦੇ ਉੱਤੇ ਜਾਂਦੇ ਨੇ। ਤੇ ਇਹ 2 ਦਿਨ ਉਹਨਾਂ ਨੇ ਮੁੰਤਖਬ ਕੀਤੇ ਨਹੀਂ, ਉਹ ਤਾਂ ਵੈਸੇ ਕਹਿੰਦੇ ਨੇ ਸੋਸ਼ਲ ਮੀਡੀਆ ਤੇ ਬਹੁਤ ਚਲਾਉਂਦੇ ਨੇ ਕਿ ਸਾਡੇ ਮੁਰਸ਼ਦ, ਤੇ ਮੁਰਸ਼ਦ ਨੇ ਨਾ ਫਿਰ ਦਰਬਾਰ ਦੇ ਉੱਤੇ ਜਾਣ ਦੁਆ ਕਰਨ, ਤੇ ਠੀਕ ਹੈ, ਉਹ ਦੁਆ ਮੰਗਣੀ ਚਾਹੀਦੀ ਹੈ। ਤੇ ਅਸੀਂ ਗੱਲ ਇਹੀ ਕਰ ਰਹੇ ਸੀ ਕਿ ਹੁਣ ਖਾਕਾਨ ਅਬਾਸੀ ਸਾਹਿਬ ਨੇ, ਉਹਨਾਂ ਨੇ ਵੀ ਪਾਰਟੀ ਬਣਾ ਲਈ। ਹੁਣ ਉਹ ਕਹਿੰਦੇ ਨੇ ਜੀ IMF ਦੇ ਵਿੱਚ ਉਹ ਜੇ ਕਰਪਸ਼ਨ ਆ ਗਈ ਤਾਂ ਰੂਲ ਆਫ ਲਾ ਆ ਗਿਆ। ਹੁਣ ਰੂਲ ਆਫ ਲਾ ਤੋਂ ਮੁਰਾਦ ਸਾਰੇ ਗੱਲ ਕਰ ਦਿੰਦੇ ਨੇ ਜੀ ਰੂਲ ਆਫ ਲਾ ਨਹੀਂ ਹੈ। ਰੂਲ ਆਫ ਲਾ ਦਾ ਮਤਲਬ ਕੀ ਹੈ ਕਿ ਕਾਨੂੰਨ ਦੀ ਹੁਕਮਰਾਨੀ। ਕਿਆ ਤੁਸੀਂ ਇਹ ਨਹੀਂ ਸਮਝਦੇ ਕਿ ਕਾਨੂੰਨ ਪਾਕਿਸਤਾਨ ਦੇ ਵਿੱਚ ਉਹਦੇ ਤੇ ਅਮਲ ਨਹੀਂ ਹੁੰਦਾ, ਫੜ ਲੈਂਦੇ ਨੇ ਉਸੇ ਵੇਲੇ। PTI ਵਾਲੇ ਕਹਿੰਦੇ ਨਹੀਂ ਕਿ ਜੀ ਸਾਨੂੰ ਇਜਾਜ਼ਤ ਨਹੀਂ ਮਿਲਦੀ, ਸਾਨੂੰ ਗ੍ਰਿਫਤਾਰ ਕਰ ਲੈਂਦੇ, ਕਾਨੂੰਨ ਹੈ ਤੇ ਫੜ ਲੈਂਦੇ ਨੇ। ਉਹ ਇਹ ਕਹਿੰਦੇ ਨੇ ਕਾਨੂੰਨ ਹੈਗਾ, ਮਾਵਰਾ ਹੋਣਾ ਤੇ ਕੋਈ ਨਹੀਂ, ਉਹ ਕਹਿੰਦੇ ਨੇ ਕਾਨੂੰਨ ਦੀ ਅਮਲ ਦਰਾਮਦ ਚ ਮਸਲਾ ਹੈ। ਉੱਤੇ ਉਹ ਪ੍ਰੋਸੀਜਰਲ ਮਾਮਲਾਤ ਨੇ। ਤੁਸੀਂ ਜਦੋਂ 3 ਸਾਲ ਰਹੇ ਹੋ, ਦੇਖੋ ਕਾਨੂੰਨ ਕੀ ਚੀਜ਼ ਹੁੰਦੀ ਹੈ। ਕਾਨੂੰਨ ਇੱਕ ਕੋਡੀਫਾਈਡ ਚੀਜ਼ ਹੁੰਦੀ ਹੈ। ਉਹ PPC ਦੇ ਵਿੱਚ ਤਾਂ ਲੈ ਕੇ ਉਹ ਤਾਂ ਠੀਕ ਹੈ, ਲੇਕਿਨ ਜੋ ਐਸਾ ਮਸਾਇਲ ਤੇ ਵੈਸੇ ਤੁਹਾਨੂੰ ਲੱਗਦਾ ਹੈ ਕਿ ਕਾਨੂੰਨ ਦਾ ਮਸਲਾ ਕੋਈ ਨਹੀਂ, ਸਭ ਵਾਸਤੇ ਕਾਨੂੰਨ ਬਰਾਬਰ ਹੈ। ਕਾਨੂੰਨ ਵਾਸਤੇ ਬਰਾਬਰ ਨਾ ਵੀ ਹੋਵੇ, ਅਸੀਂ ਉਹ ਨਹੀਂ ਕਹਿ ਰਹੇ। ਅਸੀਂ ਇਹ ਕਹਿ ਰਹੇ ਹਾਂ ਕਿ ਫਿਰ ਤੁਸੀਂ ਇਹ ਜਿਸਲੇ ਤੁਸੀਂ ਕਾਨੂੰਨ ਨੂੰ ਕਹਿੰਦੇ ਹੋ ਨਾ ਰੂਲ ਆਫ ਲਾ, ਫਿਰ ਤੁਸੀਂ ਲਾਅ ਦੇ ਅੰਦਰ ਮੌਜੂਦ ਖਰਾਬੀਆਂ ਦੀ ਜ਼ਿਕਰ ਕਰੋ। ਠੀਕ ਹੈ, ਕਾਨੂੰਨ ਇਹ ਤੁਸੀਂ ਕਹੋ ਕਿ ਕਾਨੂੰਨ ਦੇ ਵਿੱਚ ਖਰਾਬੀਆਂ ਨੇ, ਆਇਨ ਦੇ ਅੰਦਰ ਖਰਾਬੀ ਹੈ, ਜਿੱਥੇ ਅਬਹਾਮ ਹੈ, ਜਿੱਥੇ ਇਸ਼ਤਬਾਹ ਹੈ, ਕਿਸੇ ਚੀਜ਼ ਦੇ ਬਾਰੇ ਚ ਕਲੈਰਿਟੀ ਨਹੀਂ ਹੈਗੀ, ਤੁਸੀਂ ਉਹ ਪੁਆਇੰਟ ਆਊਟ ਕਰੋ ਨਾ। ਅਸੈਂਬਲੀਆਂ ਦੇ ਵਿੱਚ ਬੈਠੇ ਲੋਕ ਕਾਹਦੇ ਵਾਸਤੇ ਨੇ? ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਵੀ ਤੁਹਾਡਾ ਮਤਲਬ ਤੇ ਇਹ ਜਾਂਦਾ ਹੈ ਕਿ ਜਿਵੇਂ ਮੁਲਕ ਦੇ ਵਿੱਚ ਕੋਈ ਕਾਨੂੰਨ ਹੈ ਹੀ ਨਹੀਂ, ਜਿਵੇਂ ਮੁਲਕ ਦੇ ਵਿੱਚ ਲਾਅ ਹੈ ਹੀ ਨਹੀਂ, ਆਇਨ ਹੈ ਹੀ ਨਹੀਂ। ਤੁਸੀਂ ਇਹ ਗੱਲ ਕਰੋ ਕਿ ਜਿਹੜਾ ਕਾਨੂੰਨ ਦੇ ਅੰਦਰ, ਕਾਨੂੰਨ ਦੇ ਜ਼ਰੀਏ ਨਾ ਇਨਸਾਫੀ ਹੁੰਦੀ ਹੈ। ਅਸੀਂ ਆਵਾਂਗੇ ਇਕਤਦਾਰ ਦੇ ਵਿੱਚ ਤੇ ਅਸੀਂ ਉਸ ਸਿਸਟਮ ਨੂੰ ਠੀਕ ਕਰਾਂਗੇ, ਲੇਕਿਨ ਤੁਸੀਂ ਇਕਤਦਾਰ ਦੇ ਵਿੱਚ ਆਉਂਦੇ ਹੋ, ਤੁਸੀਂ ਕੋਈ ਉਸ ਸਿਸਟਮ ਨੂੰ ਹੱਥ ਨਹੀਂ ਲਾਉਂਦੇ, ਤੁਸੀਂ ਉਹੋ ਹੀ ਮਰਾਤ ਲੈਂਦੇ ਹੋ, ਉਹੋ ਹੀ ਚੀਜ਼ਾਂ ਕਰਦੇ ਹੋ। ਤੁਸੀਂ PPC ਦੇ ਵਿੱਚ ਕਦੇ ਕੋਈ ਪੁਲਿਸ ਐਕਟ ਦੇ ਅੰਦਰ ਜਾਂ ਪੁਲਿਸ ਦੇ ਹਵਾਲੇ ਨਾਲ ਜਾਂ ਕਿਸੇ ਅਖਤਿਆਰਾਤ ਦੇ ਹਵਾਲੇ ਨਾਲ ਕੋਈ ਕਾਨੂੰਨ ਸਾਜ਼ੀ ਕੋਈ ਦੇਖੀ ਜੇ ਕਿਸੇ ਕੋਲੋਂ? ਕਦੇ ਨਹੀਂ ਸੁਣੀ। ਤੇ ਇਹ ਮੈਂ ਤੇ ਆਪਣੇ ਜਿਹੜੇ ਖਾਕਾਨ ਅਬਾਸੀ ਸਾਹਿਬ ਬੜੇ ਲਾਇਕ ਬੰਦੇ ਨੇ, ਉਹ ਵਜ਼ੀਰ ਆਜ਼ਮ ਨੇ, ਤੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਵੀ ਪਾਰਟੀ ਦਾ ਹਾਲ ਤੁਹਾਡੇ ਸਾਹਮਣੇ ਹੀ ਹੈ।